ਗਵਰਨਰ ਨਿਊਸਮ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੇ ਕੈਲੀਫੋਰਨੀਆ ਦੇ ਲੋਕਾਂ ਦੇ ਪਿੱਠ ਦੇ ਵਿੱਚ ਛੁਰਾ ਖੋਭਿਆ ਆ। ਪ੍ਰੋਪ 36 ਜੋ ਕਿ ਪ੍ਰੋਪ 47 ਦਾ ਤੋੜ ਸੀਗਾ, ਜਿਸ ਦੇ ਨਾਲ ਜਿਹੜੀ ਚੋਰੀ ਚਕਾਰੀ ਬਹੁਤ ਜ਼ਿਆਦਾ ਵਧੀ ਸੀ। ਫਿਰ 2/3 ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੇ ਪ੍ਰੋਪ 36 ਦੇ ਹੱਕ ਦੇ ਵਿੱਚ ਵੋਟ ਪਾ ਕੇ ਇਹ ਕਿਹਾ ਸੀ ਵੀ ਇਹਨਾਂ ਬੰਦਿਆਂ ਨੂੰ ਜਿਹੜੀ ਚੋਰੀ ਸਮੈਸ਼ ਐਂਡ ਗ੍ਰੈਬ ਕਰਦੇ ਆ, ਉਹ ਸਾਰਾ ਕੁਝ ਕਰਦੇ ਆ, ਉਹਨਾਂ ਦੇ ਉਲਟ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਆ, ਉਹਨਾਂ ਦੀਆਂ ਸਜ਼ਾਵਾਂ ਸਖਤ ਹੋਣੀਆਂ ਚਾਹੀਦੀਆਂ ਆ। ਪਰ ਜਦ ਕਮੇਟੀ ਦੇ ਮੋਹਰੇ ਪ੍ਰੋਪ 36 ਨੂੰ ਲੈ ਕੇ ਫੰਡਿੰਗ ਦੀ ਜਿਹੜੀ ਉਹ ਗੱਲ ਆਈ, ਤਾਂ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਤੇ ਜਿਹੜੇ ਗਵਰਨਰ ਨਿਊਸਮ ਆ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚ ਫੰਡਿੰਗ ਦੇਣ ਤੋਂ ਨਾ ਕਰ ਦਿੱਤੀ ਆ। ਰਿਪਬਲਿਕਨ ਲੈਜਿਸਲੇਟਰਸ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਵੀ $400 ਮਿਲੀਅਨ ਦੀ ਜਿਹੜੀ ਫੰਡਿੰਗ ਆ ਇਸ ਸਾਲ ਦੇ ਵਿੱਚ ਇਹਦੇ ਨਾਲ ਜਿਹੜੇ ਮੈਂਡੇਟਡ ਟ੍ਰੀਟਮੈਂਟ ਮੈਂਡੇਟਡ ਫੈਲਨਸ ਜਿਹੜੇ ਆ ਉਹਨਾਂ ਨੂੰ ਦੇਣੀ ਚਾਹੀਦੀ ਆ। ਉੱਥੇ ਇਹਨਾਂ ਨੇ ਹੁਣ ਨਾ ਕਰ ਦਿੱਤੀ ਆ। ਚਿੱਠੀ ਜਿਹੜੀ ਹੈ ਗਵਰਨਰ ਜਿਹੜੇ ਨਿਊਸਮ ਆ ਉਹਨਾਂ ਨੇ ਇਹ ਲਿਖੀ ਵੀ ਕਹਿੰਦੇ ਵੀ ਮੈਂ ਰੈਕੋਗਨਾਈਜ਼ ਕਰਦਾ ਵੀ ਕ੍ਰਾਈਮ ਦੇ ਜਿਹੜੇ ਪੀੜਤ ਹੈਗੇ ਆ ਵੀ ਉਹਨਾਂ ਦੇ ਨਾਲ ਮਾੜਾ ਹੋਇਆ ਆ, ਪਰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਪ੍ਰਪੋਜ਼ਲ ਦੇ ਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ ਆ। ਨੈਸ਼ਨਲ ਕ੍ਰਾਈਮ ਵਿਕਟਮਸ ਰਾਈਟ ਵੀਕ ਨੂੰ ਜਿਹੜੀ ਆ ਉਹਨਾਂ ਨੇ ਨਿਊਸਮ ਹੁਣਾਂ ਨੇ ਚਿੱਠੀ ਜਿਹੜੀ ਉਹ ਲਿਖੀ ਸੀਗੀ। ਸੋ ਇਹ ਜਿਹੜਾ ਦੱਸਦੇ ਜਾਈਏ ਵੀ ਲੋਕ ਬਹੁਤ ਜ਼ਿਆਦਾ ਤੰਗ ਆਏ ਹੋਏ ਸੀ, ਇਸੇ ਕਰਕੇ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਪ੍ਰੋਪ 36 ਆਸਾਨੀ ਦੇ ਨਾਲ ਐਜ਼ ਏ ਪ੍ਰੋਪੋਜੀਸ਼ਨ ਪਾਸ ਜਿਹੜਾ ਹੋਇਆ ਸੀ, ਜਿਸ ਵਿੱਚ ਸਖਤ ਸਜ਼ਾਵਾਂ ਚੋਰੀ ਦੇ ਲਈ, ਲੁੱਟਾਂ ਦੇ ਲਈ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ। ਹੁਣ ਇਸ ਤਰੀਕੇ ਦੇ ਨਾਲ ਫੰਡਿੰਗ ਨੂੰ ਰੱਦ ਕਰਨ ਦੇ ਉੱਤੇ ਜਿਹੜੇ ਸੈਨੇਟਰਸ ਨੇ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹ ਬਹੁਤ ਮੰਦਭਾਗੀ ਗੱਲ ਆ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਤੇ ਜਿਹੜੇ ਲਾਅ ਮੇਕਰਸ ਆ ਡੈਮੋਕ੍ਰੇਟ ਪਾਰਟੀ ਦੇ, ਉਹ ਅਸਲ ਦੇ ਵਿੱਚ ਰੀਅਲ ਐਕਸ਼ਨ ਦੇ ਵੱਲ ਨੂੰ ਕਦਮ ਚੱਕਣ ਤੋਂ ਹਿਚਕਿਚਾ ਰਹੇ ਨੇ, ਪਿੱਛੇ ਜਿਹੜਾ ਉਹ ਕਦਮ ਖਿੱਚ ਰਹੇ ਨੇ। ਸੋ ਬਿਲਕੁਲ 58 ਦੀ 58 ਕਾਉਂਟੀਆਂ ਦੇ ਵਿੱਚ 70% ਵੋਟਰਸ ਨੇ ਇਸ ਪ੍ਰੋਪੋਜੀਸ਼ਨ ਦੇ ਹੱਕ ਵਿੱਚ ਵੋਟ ਪਾਈ ਸੀ। ਹੁਣ ਜੇ ਤੁਸੀਂ ਲੋਕਾਂ ਨੂੰ ਪੁਲਿਸ ਵਾਲੇ ਫੜੂਗੇ ਵੀ ਗਾਹਾਂ ਚਾਰਜ ਨਹੀਂ ਹੋਣਾ, ਜਾਂ ਜਿਹੜੇ ਲੋਕਾਂ ਦੀ ਕੁੱਟਮਾਰ ਹੋਈ ਆ ਚੋਰੀ ਦੇ ਦੌਰਾਨ, ਲੁੱਟਮਾਰ ਦੇ ਦੌਰਾਨ, ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ। ਸੋ ਇਹ ਇੱਕ ਤਰ੍ਹਾਂ ਨਾਲ ਗਵਰਨਮੈਂਟ ਜਿਹੜੇ ਗਵਰਨਰ ਕੈਲੀਫੋਰਨੀਆ ਦੇ ਉਹਨਾਂ ਨੇ ਬਹੁਤ ਧੋਖਾ ਕੀਤਾ ਆ ਕੈਲੀਫੋਰਨੀਆ ਦੇ ਵੋਟਰਸ ਦੇ ਨਾਲ। ਸਾਰਿਆਂ ਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਵੀ ਪ੍ਰੋਪੋਜੀਸ਼ਨ 36 ਨੂੰ ਲੈ ਕੇ ਆਪਣੀ ਪੰਜਾਬੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ, ਕਿਉਂਕਿ ਆਪਣੇ ਭੈਣ ਭਰਾ ਬਹੁਤ ਸਾਰੇ ਜਿਹੜੇ ਆ ਰੀਟੇਲ ਬਿਜ਼ਨਸ ਦੇ ਵਿੱਚ ਆ ਤੇ ਹਰ ਰੋਜ਼ ਉਹ ਹਿੱਟ ਹੁੰਦੇ ਆ ਇਦਾਂ ਦੇ ਕ੍ਰਾਈਮਸ ਦੇ ਨਾਲ। ਉਸ ਟਾਈਮ ਦੇ ਉੱਤੇ ਵੀ ਗਵਰਨਰ ਹੋਣਾ ਦਾ ਇਦਾਂ ਦਾ ਵਿਵਹਾਰ ਸੀ ਵੀ ਇਹ ਪਾਸ ਨਾ ਹੋਵੇ, ਪਰ ਉਹਨਾਂ ਦੀ ਚੱਲੀ ਨਹੀਂ। ਪਰ 70% ਲੋਕਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ। ਪਰ ਹੁਣ ਸਿਚੁਏਸ਼ਨ ਉਹੀ ਫਿਰ ਬਣਦੀ ਜਾ ਰਹੀ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਵੀ ਜੇ ਤੁਸੀਂ ਆਮ ਸਟੋਰਾਂ ਵਾਲਿਆਂ ਨੂੰ ਪੁੱਛ ਕੇ ਦੇਖੋ, ਹਰ ਹਫ਼ਤੇ ਕਿਸੇ ਨਾ ਕਿਸੇ ਸਟੋਰ ਦੇ ਵਿੱਚ ਰੋਬਰੀ ਹੋਈ ਹੁੰਦੀ ਆ, ਬ੍ਰੇਕ ਇਨ ਹੋਈ ਹੁੰਦੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਸਾਹ ਨਹੀਂ ਲੈ ਰਿਹਾ। ਜੇ ਇਹ ਲੱਛਣ ਇਦਾਂ ਚੱਲਦੇ ਰਹੇ ਤਾਂ ਗਵਰਨਰ ਸਾਹਿਬ ਜਿਹੜੇ ਆ ਗੈਬਨ ਨਿਊਸਮ ਹੋਣੀ ਅਗਲੀ ਵਾਰੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲਈ ਖੜਨ ਵਾਲੇ ਆ, ਤੇ ਫਿਰ ਇਹ ਪਹਿਲੀ ਗਰੰਟੀ ਆ ਵੀ ਜਿਹੜਾ ਅਗਲਾ ਗਵਰਨਰ ਆ ਉਹ ਰਿਪਬਲਿਕਨ ਹੀ ਹੋਊਗਾ। ਜੀ, ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹਦਾ ਦੱਸ ਜਾਈਏ, ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਆ ਉਹ ਪ੍ਰੋਪ 36 ਦੀ ਵਰਤੋਂ ਕਰਦੇ ਹੋਏ ਜਿਹੜੇ ਖਾਸ ਕਰਕੇ ਕੰਜ਼ਰਵੇਟਿਵ ਲੀਨਿੰਗ ਡਿਸਟ੍ਰਿਕਟਸ ਆ ਉੱਥੇ ਸਖਤ ਕਾਰਵਾਈਆਂ ਵੀ ਕਰ ਰਹੇ ਆ। ਪ੍ਰੋਪ 36 ਤੋਂ ਬਾਅਦ ਦੇ ਵਿੱਚ ਪਹਿਲਾ ਟਰਾਇਲ ਜਿਹੜਾ ਉਹ ਹੋਣ ਜਾ ਰਿਹਾ ਆ ਕਰਨ ਕਾਉਂਟੀ ਦੇ ਵਿੱਚ। ਕਰਨ ਕਾਉਂਟੀ ਦੇ ਜਿਹੜੇ ਡੀਏ ਆ ਉਹਨਾਂ ਨੇ ਇਸ ਬਾਰੇ ਐਲਾਨ ਕੀਤਾ ਆ। ਉਹਨਾਂ ਨੇ 10 ਅਪ੍ਰੈਲ ਨੂੰ ਥੋੜੇ ਦਿਨ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀ ਵੀ ਇੱਕ ਡੈਨਿਸ ਨਾਂ ਦਾ ਬੰਦਾ, 2 ਫੈਲਨੀਜ਼ ਜਿਹਦੇ ਤੇ ਹਾਰਡ ਡਰੱਗ ਤੇ 2 ਜਿਹੜੇ ਪੈਟੀ ਥੈਫਟ ਤੇ 2 ਹੋਰ ਜਿਹੜੇ ਪ੍ਰਾਇਰਸ ਸੀਗੇ, ਉਸ ਦਾ ਹੁਣ ਟਰਾਇਲ ਸ਼ੁਰੂ ਹੋਊਗਾ। ਕਹਿੰਦੇ ਵੀ ਆਪਣੇ ਆਪ ਦਾ ਜਿਹੜਾ ਪ੍ਰੋਪ 36 ਤੋਂ ਬਾਅਦ ਦੇ ਵਿੱਚ ਇਹ ਟਰਾਇਲ ਹੋਊਗਾ। ਜੇ ਇਸ ਦੇ ਵਿੱਚ ਇਹ ਦੋਸ਼ੀ ਪਾਇਆ ਜਾਂਦਾ ਆ ਤਾਂ ਕਹਿੰਦੇ ਵੀ ਇਸ ਨੂੰ 7 ਸਾਲ 4 ਮਹੀਨੇ ਦੀ ਜਿਹੜੀ ਸਜ਼ਾ ਆ ਹੁਣ ਇਸ ਦੇ ਕਰਕੇ ਹੋ ਸਕਦੀ ਹੈਗੀ ਆ। ਸੋ ਡੀਏ ਦੇ ਆਫਿਸ ਨੇ 8 ਜਨਵਰੀ ਨੂੰ ਜਿਹੜਾ ਉਹ ਦੱਸਿਆ ਸੀ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਆਰਗੇਨਾਈਜ਼ਡ ਰੀਟੇਲ ਥੈਫਟ ਯੂਨਿਟ ਦੇ ਨਾਲ ਵੀ ਇੱਕ ਆਪਰੇਸ਼ਨ ਪੈਟ ਸਮਾਰਟ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ 44 ਪਾਉਂਡ ਦਾ ਬੈਗ ਜਿਹੜਾ ਡੌਗ ਦਾ ਫੂਡ ਆ ਉਹ ਵਿਦਆਊਟ ਪੇ ਲਈ ਜਾਂਦਾ ਸੀ। ਜਦ ਸਰਵੇਲੈਂਸ ਫੁਟੇਜ ਦੇ ਵਿੱਚ ਇਸ ਦੀ ਸਾਰੀ ਕਰਤੂਤ ਜਿਹੜੀ ਉਹ ਆ ਗਈ ਸੀ, ਫਿਰ ਇਸ ਨੂੰ ਬਾਅਦ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ
ਕਰ ਲਿਆ ਗਿਆ ਸੀ, ਤੇ ਫਿਰ ਦੇਖਿਆ ਗਿਆ ਵੀ ਭਾਈ ਇਹਦੀਆਂ ਤਾਂ ਹੋਰ ਵੀ ਨਾਲ ਜਿਹੜੀਆਂ ਉਹ ਫੈਲਨੀਜ਼ ਹੈਗੀਆਂ ਆ, ਡਰੱਗਸ, ਥੈਫਟ ਤੇ ਪ੍ਰਾਇਰ ਸਟ੍ਰਾਈਕ ਕ੍ਰਾਈਮਸ ਦੇ ਕਰਕੇ ਹੁਣ ਇਹ 7 ਸਾਲ ਦੀ ਜਿਹੜੀ ਸਜ਼ਾ ਆ ਉਹ ਉਸ ਨੂੰ ਹੋ ਸਕਦੀ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਹੋਰ ਵੀ ਜਿਹੜੇ ਡੀਏਜ਼ ਆ ਇਦਾਂ ਦਾ ਕੰਮ ਕਰਨ। ਬੀਤੇ ਦਿਨਾਂ ਦੇ ਵਿੱਚ ਜਿਹੜੇ ਡੀਏ ਫਰੇਟਸ ਹੈਗੇ ਨੇ ਸੈਨ ਮਕੀਨ ਕਾਉਂਟੀ ਦੇ, ਉਹ ਟ੍ਰੇਸੀ ਨਗਰ ਕੀਰਤਨ ਦੇ ਉੱਤੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ, ਗੱਲਬਾਤ ਵੀ ਉਹਨਾਂ ਨੇ ਕੀਤੀ ਸੀ। ਉਹਨਾਂ ਨੇ ਐਕਸਟੋਰਸ਼ਨ ਕਾਲਸ ਨੂੰ ਲੈ ਕੇ, ਫੈਂਟਨਲ ਨੂੰ ਲੈ ਕੇ, ਈਵਨ ਪ੍ਰੋਪ 36 ਨੂੰ ਲੈ ਕੇ ਵੀ ਕਿਹਾ ਸੀਗਾ ਵੀ ਅਸੀਂ ਸਖਤੀ ਦੇ ਨਾਲ ਇਸ ਦੇ ਵਿੱਚ ਕਦਮ ਜਿਹੜੇ ਉਹ ਅੱਗੇ ਵਧਾ ਰਹੇ ਹੈਗੇ ਆ। ਸੋ ਸੌਫਟ ਔਨ ਕ੍ਰਾਈਮ ਦਾ ਕੈਲੀਫੋਰਨੀਆ ਨੇ ਆਲਰੇਡੀ ਬਹੁਤ ਭੈੜੇ ਨਤੀਜੇ ਜਿਹੜੇ ਉਹ ਭੁਗਤੇ ਆ, ਤੇ ਕੋਈ ਵੀ ਨਹੀਂ ਚਾਹੁੰਦਾ, ਕੋਈ ਵੀ ਇਦਾਂ ਦੇ ਨੇਬਰਹੁੱਡ 'ਚ, ਇਦਾਂ ਦੀ ਕਮਿਊਨਿਟੀ 'ਚ ਰਹਿਣਾ ਨਹੀਂ ਚਾਹੁੰਦਾ ਜਿੱਥੇ ਸ਼ਰੇਆਮ ਜਿਹੜਾ ਕ੍ਰਾਈਮ ਆ ਉਹ ਚੱਲਦਾ ਹੋਵੇ। ਸੋ ਕ੍ਰਾਈਮ ਨੂੰ ਨੱਥ ਪਵੇ, ਪ੍ਰੋਪ 36 ਦੇ ਨਾਲ ਹੋਰ ਜ਼ਿਆਦਾ ਅਸਰ ਪਵੇ। ਇਸ ਦੇ ਲਈ ਆਪਣੇ ਲੋਕਾਂ ਦਾ, ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਆਪੋ ਆਪਣੇ ਇਲੈਕਟਿਡ ਅਧਿਕਾਰੀ, ਆਪੋ ਆਪਣੇ ਜਿਹੜੇ ਇਲੈਕਟਿਡ ਅਸੈਂਬਲੀ ਮੈਂਬਰਸ ਆ, ਉਹਨਾਂ ਨੂੰ ਅਜਿਹੇ ਬਿੱਲਾਂ ਦੇ ਲਈ, ਇਸ ਦੇ ਲਈ ਫੰਡਿੰਗ ਨੂੰ ਪ੍ਰੇਰਨ ਦੇ ਲਈ ਜਿਹੜਾ ਆ ਉਹ ਉਹਨਾਂ ਨੂੰ ਪ੍ਰੇਰਨਾ ਚਾਹੀਦਾ ਆ, ਤੇ ਅਪੀਲ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ। ਪ੍ਰੋਬਲਮ ਇਹ ਹੈ ਰਾਜਕਮਲ ਸਿੰਘ ਜੀ ਵੀ ਪ੍ਰੋਪੋਜੀਸ਼ਨ 36 ਲੈ ਕੇ ਬਹੁਤ ਸਾਰੇ ਡਿਸਟ੍ਰਿਕਟ ਅਟਾਰਨੀ ਨੇ ਲੋਕਾਂ ਨੂੰ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਆ। ਲਾਸ ਐਂਜਲਸ ਕਾਉਂਟੀ ਦੀ ਜਿਹੜੀ ਮੇਨ ਜੇਲ੍ਹ ਆ ਉਹਦੇ 'ਚ ਹੁਣ ਪੋਪੂਲੇਸ਼ਨ ਵੱਧ ਰਹੀ ਆ। ਜਿਹੜੇ ਕ੍ਰਿਮੀਨਲ ਆ ਉਹ ਕਹਿੰਦੇ ਜੇ ਸਾਨੂੰ ਫੰਡਿੰਗ ਨਾ ਆਈ ਤਾਂ ਅਲਟੀਮੇਟਲੀ ਸਾਨੂੰ ਜੇਲ੍ਹ 'ਚੋਂ ਬੰਦੇ ਛੱਡਣੇ ਫੇਰ ਪੈਣੇ। ਛੱਡਣੇ ਪੈ ਜਾਣੇ ਆ। ਸੋ ਫਿਰ ਉਹ ਮੁੜ ਕੇ ਤਾਂ ਇਹੀ ਗੱਲ ਆ ਵੀ ਜੇ ਪੁਲਿਸ ਫੜੂਗੀ, ਚਾਰਜ ਹੋਊਗੇ, ਜੇਲ੍ਹ 'ਚ ਜਾਊਗੇ, ਜੇਲ੍ਹ ਵਾਲਿਆਂ ਕੋਲ ਪੈਸੇ ਨਹੀਂ ਬੰਦੇ ਰੱਖਣ ਲਈ, ਤਾਂ ਜੇਲ੍ਹ ਤੋਂ ਬਸ ਮੱਥਾ ਟੇਕ ਕੇ ਬਾਹਰ ਆ ਜਾਊਗੇ। ਸੋ ਇਹ ਇੱਕ ਵੱਡਾ ਇਸ਼ੂ ਹੈ। ਜ਼ਰੂਰ ਇਹ ਆਪਾਂ ਨੂੰ ਸਾਰਿਆਂ ਨੂੰ ਐਕਟਿਵ ਹੋਣਾ ਪੈਣਾ ਹੈ। ਗਵਰਨਰ ਦੇ ਆਫਿਸ ਵੀ ਕਾਲ ਕਰਨੀ ਚਾਹੀਦੀ ਹੈ, ਆਪਣੇ ਇਲੈਕਟਿਡ ਅਸੈਂਬਲੀ ਮੈਂਬਰ, ਸੈਨੇਟਰਸ ਨੂੰ ਵੀ ਕਾਲ ਕਰਨੀ ਚਾਹੀਦੀ ਆ।